ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਅੱਜ ਅਸੀਂ ਮੱਤੀ ਦੀ ਅੰਜੀਲ ਉਹਦੇ 6ਵੇਂ ਬਾਬ ਦੇ ਵਿੱਚੋਂ ਸਿੱਖਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ ਹੈ, ਮੱਤੀ ਦੀ ਅੰਜੀਲ 6ਵਾਂ ਬਾਬ ਉਹਦੀ 19 ਆਇਤ ਤੋਂ 19 ਤੇ 20 ਆਇਤ ਪੜਾਂਗੇ ਸੀ। ਜ਼ਮੀਨ ਉੱਤੇ ਆਪਣੇ ਲਈ ਖਜ਼ਾਨਾ ਇਕੱਠਾ ਨਾ ਕਰੋ, ਜਿੱਥੇ ਕੀੜਾ ਤੇ ਜੰਗਾਲ ਖਰਾਬ ਕਰਦੇ ਤੇ ਜਿੱਥੇ ਚੋਰ ਵੀ ਸੰਨ ਮਾਰਦੇ ਤੇ ਚੁਰਾ ਲੈਂਦੇ ਨੇ। ਪਰ ਅਸਮਾਨ ਉੱਤੇ ਆਪਣੇ ਲਈ ਖਜ਼ਾਨਾ ਇਕੱਠਾ ਕਰੋ, ਜਿੱਥੇ ਨਾ ਕੀੜਾ ਨਾ ਜੰਗਾਲ ਖਰਾਬ ਕਰਦਾ ਹੈ ਤੇ ਜਿੱਥੇ ਚੋਰ ਨਾ ਸੰਨ ਮਾਰਦੇ ਤੇ ਨਾ ਚੁਰਾ ਲੈਂਦੇ ਨੇ। ਕਿਉਂ ਜੋ ਜਿੱਥੇ ਤੇਰਾ ਖਜ਼ਾਨਾ ਹੈ ਉੱਥੇ ਹੀ ਤੇਰਾ ਦਿਲ ਵੀ ਹੋਵੇਗਾ। ਖੁਦਾ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਇਹ ਕਲਾਮ, ਇਹ ਗੱਲ ਯਿਸੂ ਮਸੀਹ ਨੇ ਜ਼ਮੀਨੀ ਜ਼ਿੰਦਗੀ ਤੇ ਆਖੀ ਤੇ ਬੜੀ ਚੰਗੀ ਗੱਲ ਸੁਥਰੀ ਸਮਝਾਉਂਦੇ ਨੇ ਕਿ ਜ਼ਮੀਨ ਤੇ ਅਸੀਂ ਪਰਦੇਸੀ ਤੇ ਮੁਸਾਫਰ ਹਾਂ ਤੇ ਉਹਨਾਂ ਨੂੰ ਦੱਸਦੇ ਨੇ ਪਏ ਜ਼ਮੀਨ ਉੱਤੇ ਆਪਣਾ ਖਜ਼ਾਨਾ ਜਮਾ ਨਾ ਕਰੋ, ਇਸ ਲਈ ਕਿ ਜ਼ਮੀਨ ਤੇ ਰਹਿ ਜਾਣਾ। ਲੇਕਿਨ ਜਿਹੜੇ ਯਿਸੂ ਦੇ ਲੋਕ ਨੇ ਉਹਨਾਂ ਦਾ ਅਸਮਾਨ ਤੇ ਜਾਣਾ ਤੇ ਅਸਮਾਨ ਤੇ ਕੀ ਭੇਜਿਆ? ਅਸਮਾਨ ਤੇ ਕੀ ਇਕੱਠਾ ਕਰਕੇ ਭੇਜਣਾ ਪਿਆ? ਜ਼ਮੀਨ ਤੇ ਜੰਗਾਲ ਵੀ ਲੱਗ ਜਾਂਦਾ, ਕੀੜਾ ਵੀ ਲੱਗ ਜਾਂਦਾ, ਚੋਰ ਵੀ ਆਉਂਦਾ, ਉਹ ਸੰਨ ਮਾਰ ਕੇ ਲੈ ਜਾਂਦਾ। ਭਾਵੇਂ ਕਿੰਨੀ ਵੀ ਕੋਠੀ ਚਾਰੋਂ ਤਰਫ ਹੋਵੇ, ਸੰਨ ਮਾਰੀ ਕੱਢ ਕੇ ਲੈ ਗਿਆ। ਤੇ ਯਿਸੂ ਮਸੀਹ ਆਂਦੇ ਨੇ ਆਪਣਾ ਖਜ਼ਾਨਾ ਅਸਮਾਨ ਤੇ ਜਮਾ ਕਰੋ, ਜਿੱਥੇ ਨਾ ਚੋਰ ਚੋਰੀ ਕਰ ਸਕਦਾ ਤੇ ਜਿੱਥੇ ਨਾ ਸੰਨ ਵੱਜ ਸਕਦੀ ਹੈ, ਨਾ ਜੰਗਾਲ ਲੱਗਦਾ ਤੇ ਨਾ ਕੀੜਾ ਪੈਂਦਾ। ਤੁਸੀਂ ਕਿੰਨਾ ਵੀ ਮਾਲ ਰੱਖ ਲਓ, ਕੀੜਾ ਲੱਗ ਜਾਂਦਾ। ਕਾਗਜ਼ ਪਏ ਉਹਨਾਂ ਨੂੰ ਕੀੜੇ ਲੱਗ ਜਾਂਦੇ ਨੇ, ਕਾਗਜ਼ ਖਾਦੇ ਜਾਂਦੇ ਨੇ। ਪੈਸੇ ਪਏ ਹੁਣ ਕਾਫੀ ਦੇਰ ਪੈ ਰਹਿਣ, ਕੀੜਾ ਲੱਗ ਜਾਂਦਾ ਕਿਉਂ? ਕਾਗਜ਼ ਹੈ ਉਹ ਵੀ। ਲੇਕਿਨ ਯਿਸੂ ਮਸੀਹ ਖਾਸ ਗੱਲ ਸਮਝਾਉਂਦੇ ਨੇ ਕਿ ਜ਼ਮੀਨ ਉੱਤੇ ਆਪਣੇ ਲਈ ਖਜ਼ਾਨਾ ਇਕੱਠਾ ਨਾ ਕਰੋ। ਕਿਉਂ? ਇਹ ਗੱਲ ਦੱਸੀ ਜਾਂਦੀ ਹੈ ਕਿ ਬੰਦਾ ਇਕੱਠਾ ਕਰਦਾ ਤੇ ਔਲਾਦ ਲਈ ਛੱਡ ਕੇ ਟੁਰ ਜਾਂਦਾ। ਔਲਾਦ ਐਸ਼ ਕਰਦੀ ਤੇ ਉਜਾੜਦੀ ਤੇ ਅਗਲੇ ਕੰਮ ਕਰਦੀ ਹੈ। ਲੇਕਿਨ ਉਹਨੇ ਅਸਮਾਨ ਤੇ ਆਪਣੇ ਲਈ ਕੀ ਜਮਾ ਕੀਤਾ? ਦੇਖੋ, ਗੌਰ ਨਾਲ ਸੁਣੋ। ਜੇ ਜ਼ਮੀਨ ਤੇ ਜਮਾ ਕਰਦਾ ਨਾ ਤੇ ਉਹਦਾ ਦਿਲ ਇੱਥੇ ਹੀ ਲੱਗਾ ਰਹੇਗਾ, ਉਹਦਾ ਅਸਮਾਨ ਵੱਲ ਧਿਆਨ ਨਹੀਂ ਹੋਏਗਾ, ਉਹਦਾ ਖੁਦਾ ਵੱਲ ਧਿਆਨ ਨਹੀਂ ਹੋਏਗਾ। ਤੇ ਜੇ ਉਹ ਆਪਣਾ ਮਾਲ, ਆਪਣਾ ਖਜ਼ਾਨਾ ਅਸਮਾਨ ਤੇ ਜਮਾ ਕਰਦਾ ਤੇ ਉਹਦੀ ਸੋਚ, ਉਹਦਾ ਧਿਆਨ ਉੱਥੋਂ ਨਹੀਂ ਹੋਏਗਾ। ਜ਼ਰਾ ਗੌਰ ਨਾਲ ਸਮਝੋ। ਕਿੰਨੇ ਲੋਕ ਸਾਊਦੀਆ ਜਾਂਦੇ ਨੇ, ਦੁਬਈ ਜਾਂਦੇ ਨੇ, ਲੇਕਿਨ ਉੱਥੇ ਆਪਣੀ ਪ੍ਰਾਪਰਟੀ ਖਰੀਦ ਨਹੀਂ ਸਕਦੇ। ਕਿਉਂ? ਉੱਥੇ ਕੁਝ ਵਕਤ ਲਈ ਜਾਂਦੇ ਨੇ ਤੇ ਉਹ ਆਪਣਾ ਰੁਪਇਆ, ਪੈਸਾ ਆਪਣੇ ਮੁਲਕ ਭੇਜਦੇ ਨੇ। ਕਿਉਂ? ਉੱਥੇ ਉਹ ਪ੍ਰਾਪਰਟੀ ਨਹੀਂ ਖਰੀਦ ਸਕਦੇ। ਇਸ ਲਈ ਯਿਸੂ ਮਸੀਹ ਵੀ ਆਂਦੇ ਨੇ ਕਿ ਜ਼ਮੀਨ ਤੇ ਤੁਸੀਂ ਜਮਾ ਨਾ ਕਰੋ, ਕਿ ਤੁਸੀਂ ਇੱਥੇ ਰਹਿਣਾ ਹੀ ਨਹੀਂ। ਇੱਥੇ ਤੇ ਕੁਝ ਵਕਤ ਲਈ ਹੋ, ਤੁਸੀਂ ਤੇ ਅਸਮਾਨ ਤੇ ਜਾਣਾ। ਤੇ ਜਦੋਂ ਸਾਡੀ ਰੂਹ ਨੇ ਅਸਮਾਨ ਤੇ ਜਾਣਾ ਤੇ ਉੱਤੇ ਸਾਡੇ ਲਈ ਕੀ ਜਮਾ ਕੀਤਾ ਹੈ? ਜੇ ਬੰਦਾ ਇਥੋਂ ਦੁਬਈ ਚਲਾ ਜਾਏ, ਸਾਊਦੀਆ ਚਲਾ ਜਾਏ, ਉੱਥੇ ਜਮਾ ਰੱਖੇ ਪੈਸਾ ਤੇ ਉਹ ਆਉਣ ਲੱਗਿਆ ਚੋਰੀ ਵੀ ਹੋ ਸਕਦਾ, ਉੱਥੇ ਵੀ ਖਰਾਬ ਹੋ ਸਕਦਾ। ਲੇਕਿਨ ਜੇ ਪਾਕਿਸਤਾਨ ਭੇਜਦਾ ਤੇ ਉਹਦੇ ਅਕਾਊਂਟ 'ਚ ਪਿਆ ਰਹਿੰਦਾ, ਇੱਥੇ ਪ੍ਰਾਪਰਟੀ ਖਰੀਦਦਾ, ਉਹਦੀ ਪ੍ਰਾਪਰਟੀ ਹੁੰਦੀ ਹੈ ਤੇ ਉਹਦਾ ਪੈਸਾ ਜਮਾ ਰਹਿੰਦਾ, ਉਹਦੀ ਪ੍ਰਾਪਰਟੀ ਜਮਾ ਰਹਿੰਦੀ ਹੈ।
ਉੱਥੇ ਉਹ ਖਰੀਦ ਨਹੀਂ ਸਕਦਾ। ਜੇ ਇੱਥੇ ਕਰੇਗਾ, ਦੇਖੋ ਮੈਂ ਜਿਹੜੀ ਸਮਝਾਉਣਾ ਚਾਹਨਾ ਉਹਨੂੰ ਜ਼ਰਾ ਸਮਝੋ ਗੱਲ ਨੂੰ। ਜੇ ਉਹ ਟਾਈਮ ਨਾਲ ਖਰੀਦ ਲੇਗਾ ਤੇ ਇੱਥੇ ਪ੍ਰਾਪਰਟੀ ਵੀ ਵੱਧਦੀ ਰਹੇਗੀ, ਉਹਦੀ ਵੈਲਿਊ ਵੱਧਦੀ ਰਹੇਗੀ। ਇਸੇ ਤਰ੍ਹਾਂ ਹੀ ਅਸੀਂ ਅਸਮਾਨ ਤੇ ਜਦੋਂ ਦੇਨੇ ਆ, ਅਸਮਾਨ ਤੇ ਸਾਡਾ ਜਮਾ ਹੁੰਦਾ ਤੇ ਉਹਦੀ ਪ੍ਰਾਪਰਟੀ ਵੱਧਦੀ ਹੈ, ਉਹ ਚੀਜ਼ਾਂ ਵੀ ਵੱਧਦੀਆਂ ਨੇ, ਉਹ ਰੁਪਇਆ ਪੈਸਾ ਵੀ ਵੱਧਦਾ ਹੈ, ਉਹ ਕੰਮ ਵੀ ਵੱਧਦਾ ਹੈ। ਤੇ ਜੇ ਅਸੀਂ ਉਹ 'ਚ ਭੇਜਦੇ ਹੀ ਕੁਛ ਨਹੀਂ, ਤੇ ਫਿਰ ਜੇ ਅਸੀਂ ਗਏ ਤੇ ਫਿਰ ਜਿਵੇਂ ਅਸੀਂ ਇੱਥੇ ਭੁੱਖੇ ਤੇ ਉੱਥੇ ਹੀ ਭੁੱਖੇ। ਅਸੀਂ ਜ਼ਮੀਨ ਤੇ ਅਗਰ ਇੱਥੇ ਕਿੰਨੀ ਸੌਖੀ ਜ਼ਿੰਦਗੀ ਗੁਜ਼ਾਰ ਲਈਏ ਤੇ ਅਸਮਾਨ ਤੇ ਜਾ ਕੇ ਸਾਡੇ ਲਈ ਕੁਛ ਨਹੀਂ ਤੇ ਕੋਈ ਫਾਇਦਾ ਨਹੀਂ। ਮੈਂ ਯਹੂਦੀਆਂ ਦੀ ਕਿਤਾਬ ਤਾਲਮੂਦ ਚੋਂ ਪੜ੍ਹਨ ਡਿਆ ਸਾਂ ਤੇ ਉਹ ਆਪਣੇ ਲੋਕਾਂ ਨੂੰ ਸਮਝਾਉਂਦੇ ਨੇ ਕਿ ਤੁਸੀਂ ਫਿਊਚਰ ਪਲੈਨਿੰਗ ਕਰੋ, ਆਉਣ ਵਾਲੇ ਵਕਤ ਲਈ ਸੋਚੋ, ਅੱਗੇ ਜਾ ਕੇ ਹਾਂ ਕੀ ਕਰਨਾ ਹੈ, ਅੱਗੇ ਜਾ ਕੇ ਸਾਡੇ ਲਈ ਕਿੰਨਾ ਖਜ਼ਾਨਾ ਜਮਾ ਹੋਏਗਾ। ਉਹ ਸਮਝਾਉਂਦੇ ਨੇ ਬੱਚਿਆਂ ਨੂੰ ਕਿ ਇੱਕ ਬੰਦਾ ਦੂਜੇ ਸ਼ਹਿਰ ਚੱਲਿਆ ਕਿ ਮੈਂ ਰੁਪਇਆ ਪੈਸਾ ਕਮਾ ਕੇ ਲਿਆਉਣਾ। ਉਹ ਬੈਠਾ ਸਾਹ ਲੈਣ ਡਿਆ ਸੀ, ਸਫ਼ਰ ਕਰਦਾ ਕਰਦਾ ਥੱਕ ਗਿਆ ਤੇ ਸਾਹ ਲੈਣ ਡਿਆ। ਦੋ ਬੰਦੇ ਆਏ, ਬਾਦਸ਼ਾਹ ਸਲਾਮਤ ਤੂੰ ਇੱਥੇ ਬੈਠਾ, ਚੱਲ ਅਸੀਂ ਤੈਨੂੰ ਲੈਣ ਲਈ ਆਏ ਆ, ਸਾਡੇ ਨਾਲ ਚੱਲ। ਉਹ ਕਹਿੰਦਾ ਭਾਈ ਮੈਂ ਬਾਦਸ਼ਾਹ ਨਹੀਂ, ਤੁਹਾਨੂੰ ਭੁਲੇਖਾ ਲੱਗਾ। ਕਹਿੰਦੇ ਨਹੀਂ ਤੂੰ ਬਾਦਸ਼ਾਹ। ਉਹ ਜਾਂਦੇ ਨੇ, ਉਹਦੇ ਕੱਪੜੇ ਬਦਲਦੇ ਨੇ, ਉਹਨੂੰ ਤਖਤ ਤੇ ਬਿਠਾ ਦਿੰਦੇ ਨੇ। ਹੁਣ ਜਦੋਂ ਬਾਦਸ਼ਾਹ ਹੁੰਦਾ ਆਂਦਾ ਹਾਂ ਬਈ ਤੁਸੀਂ ਮੈਨੂੰ ਇੱਥੇ ਬਾਤ, ਕਹਿੰਦਾ ਜੀ 1 ਸਾਲ ਤੱਕ ਤੂੰ ਸਾਡਾ ਬਾਦਸ਼ਾਹ ਹੈ, ਜੋ ਕਵੇਂਗਾ ਅਸੀਂ ਗੱਲ ਮੰਨਾਂਗੇ। 1 ਸਾਲ ਬਾਅਦ ਤੈਨੂੰ ਉਹ ਦੂਰ ਛੱਡ ਆਵਾਂਗੇ ਅਸੀਂ ਤੇ ਤੇਰੇ ਕੱਪੜੇ ਤੈਨੂੰ ਪਾਵਾਂਗੇ, ਬਾਕੀ ਲਾ ਦੇਵਾਂਗੇ, ਇਹ ਕੱਪੜੇ ਲਾ ਲਾਂਗੇ। ਨਹੀਂ ਕਿਹਾ ਅੱਛਾ। ਉਹਨੇ ਇੱਕਦਮ ਸੋਚੀ ਕਿ ਉੱਥੇ ਜਾਣਾ ਮੈਂ ਸਾਲ ਬਾਅਦ ਤੇ ਮੈਂ ਉੱਥੋਂ ਲਈ ਸੋਚਾਂ। ਉਹਨੇ ਕਿਹਾ ਅੱਛਾ ਫਿਰ ਇੰਝ ਕਰੋ, ਚਲੋ ਮੈਨੂੰ ਲੈ ਕੇ ਚੱਲੋ ਉੱਥੇ। ਉੱਥੇ ਜਾ ਕੇ ਤੇ ਆਂਦਾ ਇੱਥੇ ਮੇਰੇ ਲਈ ਘਰ ਬਣਾਵੋ, ਮੇਰੇ ਲਈ ਫਸਟ ਕਲਾਸ ਚੀਜ਼ਾਂ ਬਣਾਵੋ, ਇਹ ਜਿਹੜੇ ਦੂਜੇ ਬੰਦੇ ਇਹਨਾਂ ਲਈ ਵੀ ਬਣਾਵੋ, ਤੇ ਮੇਰੇ ਲਈ ਇਹ ਵੀ ਲਿਆਓ, ਇਹ ਵੀ ਲਿਆਓ। ਉਹਨੇ ਹਰ ਜਿਹੜੀ ਰਹਿਣ ਵਾਲੀ ਚੀਜ਼ ਸੀ ਤੇ ਸੁੱਖ ਦੀ ਚੀਜ਼ ਸੀ, ਜਿਹੜੀ ਜ਼ਰੂਰਤ ਦੀ ਚੀਜ਼ ਸੀ, ਉਹ ਉੱਥੇ ਪਹੁੰਚਵਾਤੀ। ਜਦੋਂ ਉੱਥੇ ਜਮਾ ਹੋ ਗਿਆ, ਸਭ ਕੁਝ ਅੱਛਾ ਘਰ ਬਣ ਗਿਆ, ਉਨੀ ਦੇਰ ਨੂੰ ਸਾਲ ਵੀ ਗੁਜ਼ਰ ਗਿਆ। ਸਾਲ ਜਦੋਂ ਗੁਜ਼ਰ ਗਿਆ ਤਾਂ ਉਹਨਾਂ ਫਟਾਫਟ ਫੜਿਆ, ਚੱਲ ਆ ਜਾ ਇਧਰ ਪਾ ਆਪਣੇ ਕੱਪੜੇ, ਉੱਥੇ ਛੱਡ ਕੇ ਆ ਗਏ। ਉਹਨੇ ਉੱਥੇ ਹੁਣ ਜਮਾ ਕੀਤਾ ਸੀ। ਜਦੋਂ ਉੱਥੇ ਜਮਾ ਕੀਤਾ ਸੀ ਤੇ ਉਹਨੇ ਆਪਣੇ ਪਾਟੇ ਪੁਰਾਣੇ ਕੱਪੜੇ ਲਾਏ, ਉੱਥੋਂ ਚੰਗੇ ਕੱਪੜੇ ਪਾਏ ਤੇ ਆਪਣੇ ਘਰਦਿਆਂ ਨੂੰ ਉੱਥੇ ਬੁਲਾ ਲਿਆ ਤੇ ਚੰਗੀ ਜ਼ਿੰਦਗੀ ਬਸਰ ਕਰਦਾ ਪਿਆ। ਮੈਂ ਦੱਸਣਾ ਇਹ ਚਾਹੁੰਦਾ ਵਾਂ ਕਿ ਅਸੀਂ ਅੱਗੇ ਦੀ ਪਲਾਨਿੰਗ ਨਹੀਂ ਕਰਦੇ। ਅਸੀਂ ਕਹਿੰਦੇ ਇੱਥੇ ਸਾਡੇ ਕੋਲ ਹੋਵੇ, ਅਸੀਂ ਇੱਥੇ ਇਹ ਵੀ ਕਰ ਲਈਏ, ਅਸੀਂ ਇਹ ਵੀ ਕਰ ਲਈਏ। ਉਹ ਰਹਿਣਾ ਤੇ ਚੰਦ ਸਾਲ ਹੈ, ਸਾਹ ਦਾ ਕੋਈ ਪਤਾ ਨਹੀਂ, ਕਦੋਂ ਖੁਦਾ ਦਾ ਬੁਲਾਵਾ ਆ ਜਾਏ ਤੇ ਅਸੀਂ ਟੁਰ ਜਾਣਾ। ਉਹ ਜਦੋਂ ਟੁਰ ਜਾਣਾ ਤੇ ਅਸੀਂ ਅਸਮਾਨ ਤੇ ਖਜ਼ਾਨਾ ਕਿਉਂ ਨਹੀਂ ਜਮਾ ਕਰਦੇ? ਜੇ ਅਸਮਾਨ ਤੇ ਜਮਾ ਕਰਾਂਗੇ ਤੇ ਸਾਡਾ ਦਿਲ ਵੀ ਉੱਥੇ ਹੋਏਗਾ ਕਿ ਯਾਰ ਉੱਥੇ ਇੰਨਾ ਅਸੀਂ ਜਮਾ ਕੀਤਾ ਹੈ, ਸਾਡੀ ਪ੍ਰਾਪਰਟੀ ਹੈ, ਉੱਥੇ ਸਾਡੇ ਲਈ ਇਹ ਵੀ ਹੋਵੇ, ਇਹ ਵੀ ਹੋਵੇ, ਇਹ ਵੀ ਹੋਵੇ। ਜੋ ਅਸੀਂ ਚੀਜ਼ਾਂ ਇੱਥੇ ਆਪਣੇ ਲਈ ਸੋਚ ਕੇ ਬਣਾਉਂਦੇ ਆ, ਉਹੀ ਪੈਸਾ ਖੁਦਾ ਦੇ ਕੰਮ ਲਈ ਦਈਏ ਤੇ ਸਾਡਾ ਖਜ਼ਾਨਾ ਅਸਮਾਨ ਤੇ ਜਮਾ ਹੋਵੇ। ਤੇ ਜੇ ਅਸੀਂ ਖੁਦਾ ਦੇ ਕੰਮ ਲਈ ਦੇਣਾ ਕੁਝ ਨਹੀਂ ਤੇ ਅੱਗੇ ਸਾਡਾ ਰਾੜਾ ਮੈਦਾਨ ਹੀ ਹੈ, ਕੁਛ ਨਹੀਂ। ਯਿਸੂ ਮਸੀਹ ਨੇ ਕਿਹਾ ਮੈਂ ਜਾਣਾ, ਯੋਹੰਨਾ ਦੀ ਇੰਜੀਲ ਦੇ 14ਵੇਂ ਬਾਬ, ਮੈਂ ਜਾਣਾ ਤੇ ਤੁਹਾਡੇ ਲਈ ਘਰ ਬਣਾਉਣਾ ਵਾ। ਮੇਰੇ ਬਾਪ ਦੇ ਘਰ 'ਚ ਬੜੇ ਮਕਾਨ ਨੇ ਤੇ ਮੈਂ ਤਿਆਰ ਕਰਨਾ ਵਾ, ਤੇ ਮੈਂ ਆਵਾਂਗਾ ਤੇ ਤੁਹਾਨੂੰ ਨਾਲ ਲੈ ਜਾਗਾ। ਉਹ ਬਣਾਉਣ ਲਈ ਤੇ ਤਿਆਰ ਹੈ। ਉਹ ਯਿਸੂ ਨੂੰ, ਉਹ ਖੁਦਾਵੰਦ ਨੂੰ ਕੋਈ ਦਓਗੇ ਤੇ ਬਣਾਏਗਾ ਨਾ, ਤੇ ਜੇ ਤੁਸੀਂ ਦੇਣਾ ਹੀ ਨਹੀਂ ਤੇ ਬਣਾਉਣਾ ਕੀ ਹੈ? ਇਸ ਲਈ ਖੁਦਾ ਨੂੰ ਦਵੋ, ਖੁਦਾ ਨੂੰ ਦਵੋਗੇ ਤੇ ਤੁਹਾਡਾ ਘਰ ਅਸਮਾਨ ਤੇ ਬਣੇਗਾ ਤੇ ਉੱਥੇ ਖਜ਼ਾਨਾ ਜਮਾ ਹੋਏਗਾ ਤੇ ਉੱਥੇ ਤੁਹਾਡੀ ਪ੍ਰਾਪਰਟੀ ਹੋਏਗੀ। ਤੇ ਜੇ ਤੁਸੀਂ ਖੁਦਾ ਨੂੰ ਦਵੋਗੇ ਨਹੀਂ ਤੇ ਕੋਈ ਨਹੀਂ ਜੇ ਪ੍ਰਾਪਰਟੀ ਜਮਾ ਹੋਣੀ। ਇਸ ਲਈ ਖੁਦਾ ਨੂੰ ਦਵੋ, ਖੁਦਾ ਦੇ ਕੰਮ ਲਈ ਦਵੋ, ਖੁਦਾ ਦੇ ਖਾਦਮਾਂ ਨੂੰ ਦਵੋ, ਤਾਂ ਕਿ ਤੁਹਾਡਾ ਖਜ਼ਾਨਾ ਅਸਮਾਨ ਤੇ ਜਮਾ ਹੋਵੇ ਤੇ ਤੁਹਾਡੇ ਲਈ ਬਹੁਤ ਕੁਝ ਹੋਵੇ। ਇੱਥੋਂ ਜਾਓ ਤੇ ਤੁਹਾਡੇ ਕੋਲ ਅੱਛੀਆਂ ਚੀਜ਼ਾਂ ਹੋਣ, ਚੰਗੀਆਂ ਚੀਜ਼ਾਂ ਹੋਣ, ਜਿਵੇਂ ਯਿਸੂ ਮਸੀਹ ਇਹ ਗੱਲ ਸਮਝਾਉਂਦੇ ਨੇ। ਤੇ ਉਹ ਗੱਲ ਮੈਂ ਅੱਜ ਤੁਹਾਨੂੰ ਸਮਝਾਉਣਾ ਚਾਹਨਾ। ਮੈਂ ਉਮੀਦ ਰੱਖਣਾ ਕਿ ਹੁਣ ਤੁਸੀਂ ਆਪਣਾ ਖਜ਼ਾਨਾ ਅਸਮਾਨ ਤੇ ਜਮਾ ਕਰੋਗੇ ਤੇ ਬਹੁਤਾ ਤੋਂ ਬਹੁਤਾ ਦਿਓਗੇ। ਇਸ ਲਈ ਕਿ ਥੋੜਾ ਵਕਤ ਰਹਿ ਗਿਆ, ਪਤਾ ਨਹੀਂ ਕਿਹੜੇ ਵੇਲੇ ਬੁਲਾਵਾ ਆ ਜਾਏ, ਤੇ ਤੁਸੀਂ ਅਸਮਾਨ ਤੇ ਆਪਣਾ ਖਜ਼ਾਨਾ ਜਮਾ ਕਰੋ ਤਾਂ ਕਿ ਜਾ ਕੇ ਚੰਗੀਆਂ ਛਾਵਾਂ ਦੇ ਨਾਲ ਤੁਸੀਂ ਜ਼ਿੰਦਗੀ ਗੁਜ਼ਾਰੋ ਤੇ ਖੁਦਾਵੰਦ ਤੁਹਾਡੇ ਨਾਲ ਹੋਵੇ
ਤੇ ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।